ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 25 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਬਕਾ FBI ਦੇ ਡਾਇਰੈਕਟਰ ਜੇਮਸ ਕੋਮੀ ਹੁਣਾਂ ਨੂੰ ਇੰਡਾਈਟ ਕਰ ਦਿੱਤਾ ਗਿਆ ਆ, ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਿਛਲੇ ਦਿਨਾਂ 'ਚ ਅਨਾਊਂਸ ਕੀਤਾ ਸੀ ਵੀ ਉਹ ਜੋ ਉਹਨਾਂ ਦੀ ਡਿਪਾਰਟਮੈਂਟ ਆਫ ਜਸਟਿਸ ਆ, ਉਹ ਹੁਣ ਉਹਨਾਂ ਦੇ ਜਿਹੜੇ ਐਨਮੀ ਹੈਗੇ ਆ, ਵਿਰੋਧੀ ਆ, ਉਹਨਾਂ ਨੂੰ ਜਿਹੜਾ ਆ ਪ੍ਰੋਸੀਕਿਊਟ ਕਰ ਸਕਦੇ ਹੈਗੇ ਆ। ਸਾਬਕਾ FBI ਦੇ ਡਾਇਰੈਕਟਰ ਜੇਮਸ ਕੋਮੀ ਹੁਣਾਂ ਨੂੰ ਇਸ ਚਾਰਜ ਦੇ ਉੱਤੇ ਇੰਡਾਈਟ ਕੀਤਾ ਵੀ ਉਹਨਾਂ ਨੇ ਝੂਠੀ ਸਟੇਟਮੈਂਟ ਜਿਹੜੀ ਦਿੱਤੀ ਸੀ ਕਾਂਗਰਸ ਦੇ ਸਾਹਮਣੇ, ਤੇ ਟੈਸਟਮੋਨੀ ਦੇ ਵਿੱਚ ਵੀ ਜਿਹੜੀ ਆ ਆਬਸਟਰਕਸ਼ਨ ਕੀਤੀ ਸੀਗੀ, ਜਿਹੜੀ ਉਹਨਾਂ ਦੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਕੋਲ ਸਨ 2020 ਦੇ ਵਿੱਚ ਹੋਈ ਸੀਗੀ। ਜੋ US ਅਟਾਰਨੀ ਆਫਿਸ ਆਫ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਆ, ਉਹਨਾਂ ਨੇ ਇਹ ਕਿਹਾ ਵੀ ਜੇ ਕੋਮੀ ਨੂੰ ਕਨਵਿਕਟ ਕਰ ਦਿੱਤਾ ਗਿਆ, ਜੇ ਉਹ ਕਨਵਿਕਟ ਹੋ ਜਾਂਦਾ ਆ ਤੇ 5 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਟਿਪੀਕਲੀ ਕਹਿੰਦੇ ਭਈ ਜਿਹੜੇ ਫੈਡਰਲ ਕ੍ਰਾਈਮਸ ਆ, ਉਹ ਜਿਹੜੀਆਂ ਉਹਦੀ ਸੈਂਟੈਂਸਸ ਲੈਸ ਹੁੰਦੀ ਹੈਗੀ ਆ ਮੈਕਸਿਮਮ ਪੈਨਲਟੀਜ਼ ਨਾਲੋਂ। ਸੋ ਇਹ ਸ਼ੁਰੂਆਤ ਜਿਹੜੀ ਆ ਮਾਰਕੋ ਰੂਬੀਓ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਰ ਦਿੱਤੀ ਹੈਗੀ ਆ ਜੀ, ਕੋਮੀ ਹੁਣਾਂ ਤੋਂ ਜਿਹੜੀ ਆ ਉਹ ਕੋਮੀ ਤੋਂ ਕਰ ਦਿੱਤੀ ਹੈ ਜੀ, ਉਹਨਾਂ ਤੋਂ ਕੀਤੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਵੱਲ ਵੱਧਦੇ ਜਾਈਏ, ਟਿਕਟੌਕ US ਇਹ ਜਿਹੜਾ ਕਹਿੰਦੇ ਵੀ ਆ ਰਿਹਾ ਆ। ਅੱਜ ਰਾਸ਼ਟਰਪਤੀ ਟਰੰਪ ਹੋਰਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ, ਜਿਸ ਦੇ ਨਾਲ ਕਹਿੰਦੇ ਵੀ ਇਹ ਸਿਗਨਲ ਦਿੱਤਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਜਿਹੜੀ ਡੀਲ ਆ ਉਹ ਫਾਈਨਲਾਈਜ਼, ਯਾਨੀ ਕਿ ਸਿਰੇ ਚੜ੍ਹ ਚੁੱਕੀ ਆ, ਪੂਰੀ ਹੋ ਚੁੱਕੀ ਆ, ਜਾਂ ਹੋਣ ਦੇ ਬਿਲਕੁਲ ਕਗਾਰ ਤੇ ਆ ਚਾਈਨਾ ਤੇ US ਦੇ ਅਧਿਕਾਰੀਆਂ ਦੇ ਦਰਮਿਆਨ। ਇਸ ਦੇ ਵਿੱਚ 45% ਜਿਹੜਾ ਟਿਕਟੌਕ ਆ ਉਹ ਹੁਣ ਓਨ ਕੀਤਾ ਜਾਊਗਾ 3 ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਦੁਆਰਾ, ਓਰੈਕਲ, ਸਿਲਵਰ ਲੇਕ ਤੇ MGX। ਬੇਸਿਕਲੀ ਜਿਹੜਾ ਮਰਡਕ ਪਰਿਵਾਰ ਦੇ ਵਿੱਚੋਂ ਲਾਲਚਨ ਮਰਡਕ, ਜਿਹੜਾ ਹੁਣ ਲੈਚਲਨ ਮਰਡਕ ਜਿਹੜੇ CEO ਨੇ ਫੌਕਸ ਕਾਰਪ ਦੇ, ਰੂਪਰਟ ਮਰਡਕ ਜਿਹੜੇ ਫੌਕਸ ਕਾਰਪ ਦੇ ਚੇਅਰਮੈਨ ਐਮਰੇਟਸ ਨੇ, ਮਾਈਕਲ ਡੈਲ ਟੈਕਨੋਲੋਜੀਜ਼ ਦੇ, ਤੇ ਲੈਰੀ ਐਲਿਸਨ ਓਰੈਕਲ ਦੇ। ਸੋ ਇਹ ਜਿਹੜੀਆਂ 3 ਕੰਪਨੀਆਂ ਦੇ ਜਿਹੜੇ 4 ਜਣੇ ਮੁੱਖ ਤੌਰ ਦੇ ਉੱਤੇ 14 ਬਿਲੀਅਨ ਕੀਮਤ, ਜਿਹੜੀ 45% ਦੀ ਜਿਹੜੀ ਟਿਕਟੌਕ USA ਦੀ ਇਹਨਾਂ 3 ਐਂਟੀਟੀਜ਼ ਦੇ ਕੋਲ ਕੰਟਰੋਲ ਦੇ ਵਿੱਚ ਜਿਹੜੀ ਉਹ ਰਹੇਗੀ। ਬਾਈਟਡਾਂਸ ਟਿਕਟੌਕ ਦੀ ਜਿਹੜੀ ਚਾਈਨੀਜ਼ ਪੇਰੈਂਟ ਕੰਪਨੀ ਆ ਉਹ 19.9% ਇਸ ਦੇ ਵਿੱਚ ਓਨ ਕਰੂਗੀ। ਬਾਕੀ ਦਾ ਜਿਹੜਾ ਰਿਮੇਨਿੰਗ 35% ਆ ਉਹ ਬਾਈਟਡਾਂਸ ਦੇ ਜਿਹੜੇ ਇਨਵੈਸਟਰ ਤੇ ਨਵੇਂ ਜਿਹੜੇ ਹੋਲਡਰਸ ਆ ਉਹਨਾਂ ਦੇ ਕੋਲ ਜਿਹੜਾ ਉਹ ਰਹੇਗਾ। ਇਹ ਜਿਹੜਾ ਅੱਜ ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਵੀ ਉਹ ਬੈਕ ਕਰਦੇ ਆ ਇਸ ਪ੍ਰਪੋਜ਼ਡ ਡੀਲ ਨੂੰ, ਤੇ ਸੋਸ਼ਲ ਮੀਡੀਆ ਐਪ ਜਿਹੜੀ ਆ ਉਹ US ਦੇ ਵਿੱਚ ਚੱਲਦੀ ਰਹੇਗੀ। ਫੈਡਰਲ ਲਾ ਦੇ ਅੰਡਰ ਜਿਹੜੀ ਅਲਟੀਮੇਟਮ ਇਹ ਫੇਸ ਕਰ ਰਹੀ ਸੀ ਵੀ ਜੇ ਅਮਰੀਕਾ ਦੇ ਵਿੱਚ ਇਹਨਾਂ ਨੇ ਬਿਜ਼ਨਸ ਕਰਨਾ ਤੇ ਇਸ ਪਲੇਟਫਾਰਮ ਨੂੰ ਡਾਈਵੈਸਟ ਕਰਨਾ ਪਊਗਾ। ਸਾਰੇ ਦਾ ਸਾਰਾ ਜਿਹੜਾ ਉਹ ਕੰਟਰੋਲ ਆ ਉਹ ਚਾਈਨਾ ਦੀ ਬਾਈਟਡਾਂਸ ਦੇ ਕੋਲ ਨਹੀਂ ਰਹੇਗਾ, ਤੇ ਅਦਰਵਾਈਜ਼ ਜਿਹੜੀ US ਦੇ ਵਿੱਚ ਇਹ ਸ਼ਟ ਡਾਊਨ ਹੋ ਜਾਊਗੀ। ਟਰੰਪ ਹੋਣਾ ਨੇ ਸਾਈਨ ਕੀਤਾ ਐਗਜ਼ੈਕਟਿਵ ਆਰਡਰ। ਇਸ ਦੇ ਨਾਲ ਜਿਹੜਾ ਡੈਡਲਾਈਨ ਸੀ 16 ਦਸੰਬਰ ਵਾਲੀ, ਇਸ ਦੇ ਵਿੱਚ ਹੁਣ ਡਿਲੇ
ਆ ਜਾਵੇਗਾ। ਟਰੰਪ ਹੁਣੀ ਇਸ ਐਪ ਨੂੰ ਚੱਲਦੇ ਰੱਖਣਾ ਜਿਹੜਾ ਉਹ ਚਾਹੁੰਦੇ ਆ। ਕਈ ਵਾਰ ਉਹਨਾਂ ਨੇ ਮੈਂਸ਼ਨ ਜਿਹੜਾ ਉਹ ਕੀਤਾ ਵੀ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਵਿਕਟਰੀ ਦੇ ਵਿੱਚ ਟਿਕਟੌਕ ਦਾ ਬਹੁਤ ਵੱਡਾ ਜਿਹੜਾ ਇੱਕ ਯੋਗਦਾਨ ਸੀ, ਹਿੱਸਾ ਜਿਹੜਾ ਉਹ ਸੀਗਾ। ਜਿਹੜੇ ਬਿਲੀਅਨਰ ਰਿਪਬਲਿਕਨ ਮੈਗਾ ਡੋਨਰ ਜੈਫ ਯਾਸ, ਉਹ ਬਾਈਟਡਾਂਸ ਦੇ ਜਿਹੜੇ ਮੇਜਰ ਇਨਵੈਸਟਰ ਜਿਹੜੇ ਉਹ ਹੈਗੇ ਨੇ, ਸਸਕੁਏਨਾ ਕਰਕੇ ਜਿਹੜੀ ਕੰਪਨੀ ਆ ਉਹਨਾਂ ਦੇ ਨਾਲ। ਟਰੁਥ ਸੋਸ਼ਲ ਦੇ ਵਿੱਚ ਵੀ ਉਹ ਇੱਕ ਓਨਰ ਨੇ, ਸਟੇਕ ਹੋਲਡਰ ਨੇ ਟਰੰਪ ਹੁਣਾਂ ਦੀ ਆਪਣੀ ਜਿਹੜੀ ਸੋਸ਼ਲ ਮੀਡੀਆ ਕੰਪਨੀ। ਬਾਈਟਡਾਂਸ ਦੇ ਜਿਹੜੇ ਬੈਕਰਸ ਦੇ ਵਿੱਚ ਜਨਰਲ ਅਟਲਾਂਟਿਕ, ਸਿਕੋਵਾ ਤੇ ਹੋਰ ਜਿਹੜੀਆਂ ਕੰਪਨੀਆਂ ਹੋਣਗੀਆਂ ਜਿਹੜੀਆਂ ਟਿਕਟੌਕ USA ਵਾਲੀ ਜਿਹੜੀ ਨਵੀਂ ਐਂਟੀਟੀ ਆ ਉਸ ਦੇ ਵਿੱਚ ਕੰਟਰੀਬਿਊਟ ਕਰਨਗੀਆਂ। ਇਸ ਡੀਲ ਦੇ ਵਿੱਚ ਫੈਡਰਲ ਸਰਕਾਰ ਜਿਹੜੀ ਇਕਵਿਟੀ ਆ ਉਹ ਨਹੀਂ ਜਿਹੜੀ ਉਹ ਰੱਖ ਰਹੀ। ਤੇ ਜਿਹੜਾ ਗੋਲਡਨ ਸ਼ੇਅਰ ਟਿਕਟੌਕ US ਦੀ ਆਪਰੇਸ਼ਨ ਦੇ ਵਿੱਚ ਜਿਸ ਦੇ ਬਾਰੇ ਪਹਿਲਾਂ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ। ਬੀਤੇ ਮਹੀਨਿਆਂ ਦੇ ਵਿੱਚ ਓਰੇਕਲ ਜਿਹੜੀ ਕੰਪਨੀ ਆ ਉਹਦੇ ਸ਼ੇਅਰ ਲਗਾਤਾਰ ਉੱਤੇ ਨੂੰ ਜਿਹੜੇ ਉਹ ਜਾ ਰਹੇ ਸੀਗੇ। AI ਦੇ ਵਿੱਚ ਵੀ ਉਹ ਕਾਫੀ ਇਨਵੈਸਟ ਕਰ ਰਹੇ ਆ ਤੇ ਨਾਲ ਦੇ ਨਾਲ ਅੰਦਰ ਖਾਤੇ ਇਹ ਵੀ ਲੱਗਦਾ ਉਹਨਾਂ ਨੂੰ ਪਤਾ ਸੀਗਾ ਵੀ ਟਿਕਟੌਕ ਇਹਨਾਂ ਦੇ ਅੰਡਰ ਜਿਹੜੀ ਉਹ ਆ ਸਕਦੀ ਹੈ। ਲੈਰੀ ਐਲਿਸਨ ਜਿਹੜੇ ਐਗਜ਼ੈਕਟਿਵ ਚੇਅਰਮੈਨ ਨੇ ਓਰੇਕਲ ਦੇ, ਉਹ ਇੱਕ ਟਾਈਮ ਦੇ ਉੱਤੇ ਤਾਂ ਜਿਹੜੇ ਈਲਨ ਮਸਕ ਆ, ਸਭ ਤੋਂ ਅਮੀਰ ਬੰਦੇ ਆ, ਉਹਨਾਂ ਨੂੰ ਵੀ ਉਹ ਕ੍ਰਾਸ ਕਰ ਗਏ ਸੀ ਕਿਉਂਕਿ ਓਰੇਕਲ ਦੀ ਜਿਹੜੀ ਵੈਲਿਊ ਉਹ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਗਈ ਸੀ। ਸੋ ਟਰੰਪ ਹੁਣਾਂ ਨੇ ਐਗਜ਼ੈਕਟਿਵ ਆਰਡਰ ਜਿਹੜਾ ਇੱਕ ਹਿਸਾਬ ਦੇ ਨਾਲ ਸਾਈਨ ਕਰਕੇ ਟਿਕਟੌਕ ਦੀ ਡੀਲ ਆ ਉਸ ਨੂੰ ਫੈਸਿਲਿਟੇਟ, ਉਸ ਨੂੰ ਪੂਰੀਆਂ ਕਰਨ ਦੇ ਵਿੱਚ ਅੱਗੇ ਜਿਹੜਾ ਉਹ ਕਦਮ ਆ ਵਧਾ ਦਿੱਤਾ ਆ। ਤੇ ਅਮਰੀਕਨ ਜਿਹੜੇ ਇਨਵੈਸਟਰਸ ਆ, ਜਿਹੜੇ ਖਾਸ ਇਹਨਾਂ ਦੇ ਕਹਿ ਲਓ ਵੀ ਬੰਦੇ ਆ, ਉਹਨਾਂ ਦੇ ਕੋਲ 45% ਸ਼ੇਅਰ ਜਿਹੜਾ ਇਸ ਦਾ ਆ ਜਾਵੇਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਉਹਨਾਂ ਨੇ ਇਹ ਡੀਲ ਨੂੰ ਗੋ ਹੈਡ ਕੀਤਾ ਸੀ। JD ਵੈਂਸ ਜੋ ਵਾਈਸ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਕਿਹਾ ਪਹਿਲਾਂ ਜਿਹੜੀ ਚਾਈਨੀਜ਼ ਗਵਰਨਮੈਂਟ ਸੀ ਉਹਨਾਂ ਨੇ ਕੁਛ ਰੈਜ਼ਿਸਟੈਂਸ ਦਿੱਤੀ, ਵੀ ਉਹਨਾਂ ਨੇ ਪਹਿਲਾਂ ਨਹੀਂ ਮੰਨਿਆ, ਪਰ ਬਾਅਦ ਦੇ ਵਿੱਚ ਉਹ ਐਗਰੀਮੈਂਟ ਉਹਨਾਂ ਨੇ ਕਰ ਲਿਆ ਹੈਗਾ ਆ। ਕੋਈ ਵੀ ਬੰਦਾ ਜਦੋਂ ਇਹ ਐਗਰੀਮੈਂਟ ਹੋਇਆ ਆ, ਬਾਈਟਡਾਂਸ ਕੰਪਨੀ ਦਾ ਜਿਹੜਾ ਰਿਪਰੈਜ਼ੈਂਟੇਟਿਵ ਆ, ਕੋਈ ਵੀ ਉੱਥੇ ਹਾਜ਼ਰ ਨਹੀਂ ਸੀਗਾ। ਸੋ ਇਹ ਹੁਣ ਇਹ ਕੰਪਨੀਆਂ ਅਲਟੀਮੇਟਲੀ ਆਪਾਂ ਕਹਿ ਸਕਦੇ ਹਾਂ ਵੀ ਟਿਕਟੌਕ ਹੁਣ ਅਮਰੀਕਨ ਕੰਪਨੀ ਜਿਹੜੀ ਆ ਬਣ ਗਈ ਹੈਗੀ ਆ। ਇਹ ਮੈਨੂੰ ਲੱਗਦਾ ਵੀ ਹੋਰ ਮੁਲਕਾਂ 'ਚ ਵੀ ਜਿੱਥੇ ਬੰਦ ਹੋਈ ਸੀ ਉੱਥੇ ਹੁਣ ਇਹ ਸ਼ਾਇਦ ਦੁਬਾਰਾ ਕੀ ਇਸ ਨੂੰ ਔਨ ਕਰ ਦੇਣ। ਜੀ ਹਰਜੋਤ ਸਿੰਘ ਜੀ, ਤੁਹਾਡਾ ਇਸ਼ਾਰਾ ਮੈਨੂੰ ਲੱਗਦਾ ਇੰਡੀਆ ਵੱਲ ਨੂੰ ਆ, ਤੇ ਇੰਡੀਆ ਵਾਲੇ ਜੀ ਤਾਂ ਪਹਿਲਾਂ ਹੀ ਚਾਈਨਾ ਦੇ ਪੈਰਾਂ 'ਚ ਜਾ ਕੇ ਬੈਠੇ ਆ, ਸ਼ਾਇਦ ਉੱਦਾਂ ਪਹਿਲਾਂ ਹੀ ਉਸ ਸੰਦਰਭ ਦੇ ਵਿੱਚ ਵੀ ਉਹ ਚਾਲੂ ਕਰਵਾ ਲੈਣ। ਤੇ ਪਰ ਹੁਣ ਅਮਰੀਕਾ ਦੇ ਵਿੱਚ ਚੱਲਣ ਦੇ ਕਰਕੇ ਉਹ ਕਰਨਗੇ, ਜਿਹੜੇ ਹੋ ਸਕਦੇ ਆ। ਸੋ ਲੈਟਸ ਸੀ ਕੀ ਬਣਦਾ ਆ। ਮੇਨ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਟਿਕਟੌਕ ਦੇ ਵਿੱਚ ਇਹੀ ਸੀਗਾ ਵੀ 170 ਮਿਲੀਅਨ ਅਮਰੀਕਨਸ ਜਿਹੜੇ ਇਸ ਪਲੇਟਫਾਰਮ ਦੇ ਉੱਤੇ ਆ, ਉਹਨਾਂ ਦਾ ਜਿਹੜਾ ਡਾਟਾ ਆ ਉਹ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਕੋਲ ਨਾ ਜਾਵੇ, ਚਾਈਨਾ ਇਸ ਡਾਟੇ ਦੇ ਉੱਤੇ ਕੰਟਰੋਲ ਨਾ ਕਰੇ। ਇਸ ਨੂੰ ਲੈ ਕੇ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਰੌਲਾ ਰੱਪਾ ਪਿਆ। ਇੱਥੋਂ ਤੱਕ ਕਿ ਬਿੱਲ ਪਾਸ ਹੋ ਗਏ, ਕਾਨੂੰਨ ਵੀ ਬਣ ਗਏ, ਬੰਦ ਵੀ ਹੋ ਗਈ ਇੱਕ ਦਿਨ ਦੇ ਲਈ, ਫਿਰ ਦੁਬਾਰਾ ਚਾਲੂ ਹੋ ਗਈ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੱਲਦਾ ਜਿਹੜਾ ਉਹ ਰਿਹਾ ਆ, ਤੇ ਇਵੈਂਚੁਅਲੀ ਟਰੰਪ ਹੋਣਾ ਨੇ ਅੱਜ ਇਹ ਡੀਲ ਇੱਕ ਹਿਸਾਬ ਦੇ ਨਾਲ ਫਾਈਨਲਾਈਜ਼ ਆ ਉਹ ਕਰ ਦਿੱਤੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਟਰੰਪ ਹੋਣਾ ਨੇ ਇਹ ਬਿਆਨ ਦਿੱਤਾ ਆ ਵੀ ਉਹ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਨਿਤਨਯਾਹੂ ਆ ਉਸ ਨੂੰ ਵੈਸਟ ਬੈਂਕ ਜਿਹੜਾ ਅਨੈਕਸ ਨਹੀਂ ਕਰਨ ਦੇਣਗੇ, ਵੀ ਆਪਣੇ ਅਧੀਨ ਨਹੀਂ ਲੈਣ ਦੇਣਗੇ। ਜਿੱਦਾਂ ਰਸ਼ੀਆ ਨੇ ਕ੍ਰੀਮੀਆ ਅਨੈਕਸ ਜਿਹੜਾ ਕਰਕੇ ਆਪਣੇ ਅੰਡਰ ਜਿਹੜਾ ਉਹ ਕਰ ਲਿਆ ਸੀਗਾ। ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਅੱਜ ਜਿਹੜਾ ਇਹ ਬਿਆਨ ਦਿੱਤਾ ਹੈ, ਪਬਲਿਕ ਕਮੈਂਟ ਜਿਹੜੇ ਆ ਉਹ ਇਹਨਾਂ ਨੇ ਕੀਤੇ। ਇਸ ਤੋਂ ਪਹਿਲਾਂ ਇਹ ਰਿਪੋਰਟ ਆ ਰਹੀਆਂ ਸੀਗਾ ਵੀ ਉਹਨਾਂ ਨੇ ਕਈ ਜਿਹੜੇ ਅਰਬ ਮੁਲਕਾਂ ਨੂੰ ਪ੍ਰਾਈਵੇਟਲੀ ਇਹ ਭਰੋਸਾ ਦਿਵਾਇਆ ਸੀਗਾ ਵੀ ਉਹ ਨਿਤਨਯਾਹੂ ਦਾ ਜਿਹੜਾ ਅਨੈਕਸੇਸ਼ਨ ਪਲਾਨ ਆ ਵੈਸਟ ਬੈਂਕ ਨੂੰ, ਜਿਹੜਾ ਫਿਲਸਤੀਨ ਦਾ ਦੂਸਰਾ ਹਿੱਸਾ ਹੈ ਵੈਸਟ ਬੈਂਕ ਵਾਲੇ ਪਾਸੇ, ਉਸ ਦੇ ਉੱਤੇ ਇਹ ਕਬਜ਼ਾ ਪੂਰਨ ਕਰਨਾ ਚਾਹੁੰਦਾ ਆ, ਜਿੱਦਾਂ ਗਾਜ਼ਾ ਦੇ ਵਿੱਚ ਇਸ ਟਾਈਮ ਕੀਤਾ ਜਾ ਰਿਹਾ ਆ। ਸੋ ਉਹਨਾਂ ਨੇ ਟਰੰਪ ਹੋਣਾ ਨੇ ਕਿਹਾ, I will not allow Israel to annex the West Bank. There's been enough. It's time to stop now. ਕਹਿੰਦੇ ਵੀ ਇਹ ਡਿਸਕਸ ਜਿਹੜਾ ਇਸ਼ੂ ਆ ਉਹਨਾਂ ਨੇ ਡਾਇਰੈਕਟਲੀ ਨੇਤਨਯਾਹੂ ਦੇ ਨਾਲ ਕੀਤਾ ਆ। UAE ਨੇ ਦੱਸਿਆ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿੰਦੇ ਵੀ ਅਬਰਾਹਮ ਅਕੋਰਡਸ ਦੀ ਇੱਕ ਹਿਸਾਬ ਦੇ ਨਾਲ ਉਲੰਘਣਾ ਹੋਊਗੀ, ਉਸ ਨੂੰ ਨੁਕਸਾਨ ਪਹੁੰਚੂਗਾ ਜੇ ਇਜ਼ਰਾਈਲ ਵੈਸਟ ਬੈਂਕ ਨੂੰ ਵੀ ਅਨੈਕਸ ਜਿਹੜਾ ਉਹ ਕਰ ਲੈਂਦਾ ਆ। ਫਲਸਤੀਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਜਿਹੜਾ ਗਾਜ਼ਾ ਤੇ ਵੈਸਟ ਬੈਂਕ ਦੋ ਜਿਹੜੇ ਫਿਜ਼ੀਕਲੀ ਵੀ ਵੱਖਰੇ ਵੱਖਰੇ ਇਲਾਕੇ ਆ, ਤੇ ਇਹਨਾਂ ਦੇ ਉੱਤੇ ਕੰਟਰੋਲ ਵੀ ਵੱਖੋ ਵੱਖਰੇ ਜਿਹੜੇ ਉਹ ਲੋਕਾਂ ਦਾ ਜਿਹੜਾ ਸੀਗਾ, ਜਿਹੜਾ ਮੁਹੰਮਦ ਅਬਾਸ ਕਰਕੇ ਸੀਗਾ ਉਹ ਵੈਸਟ ਬੈਂਕ ਦੇ ਵਿੱਚ ਮੇਨ ਸੱਤਾਧਾਰੀ ਪਾਰਟੀ ਦਾ ਜਿਹੜਾ ਉਹ ਲੀਡਰ ਸੀ, ਤੇ ਇੱਧਰ ਜਿਹੜੇ ਗਾਜ਼ਾ ਦੇ ਵਿੱਚ ਹਮਾਸ ਵਾਲੇ
ਜਿਹੜੇ ਆ ਉਹ ਇਸ ਦੇ ਵਿੱਚ ਸੱਤਾਧਾਰੀ ਸੀਗੇ, ਉਹਨਾਂ ਦੀ ਆਪਸ ਵਿੱਚ ਵੀ ਥੋੜੀ ਘੱਟ ਬਣਦੀ ਹੈਗੀ ਆ। ਜਿਹੜਾ ਦੇਖਿਆ ਗਿਆ ਬੀਤੇ ਮੰਗਲਵਾਰ ਟਰੰਪ ਹੁਣਾਂ ਨੇ ਮੀਟਿੰਗ ਜਿਹੜੀ ਉਹ ਕੀਤੀ ਸੀਗੀ ਸੀਨੀਅਰ ਅਧਿਕਾਰੀ ਜਿਹੜੇ ਸਾਊਦੀ ਅਰੇਬੀਆ, UAE, ਕਤਰ, ਇਜਿਪਟ, ਜਾਰਡਨ, ਟਰਕੀ, ਇੰਡੋਨੇਸ਼ੀਆ ਤੇ ਪਾਕਿਸਤਾਨ ਦੇ ਨਾਲ ਵੀ ਉਹ ਕੀ ਪਲਾਨ ਜਿਹੜੇ ਹੈਗੇ ਆ ਵੀ ਕਿੱਦਾਂ ਸਪੋਰਟ ਕਰਕੇ ਆਪਾਂ ਜਿਹੜੀ ਵਾਰ ਚੱਲ ਰਹੀ ਆ, ਲੜਾਈ ਚੱਲ ਰਹੀ ਆ ਗਾਜ਼ਾ 'ਚ, ਉਸ ਨੂੰ ਖਤਮ ਜਿਹੜਾ ਉਹ ਕੀਤਾ ਜਾਵੇ। ਤੇ ਅਰਬ ਲੀਡਰਸ ਨੇ ਕਹਿੰਦੇ ਵੀ ਟਰੰਪ ਹੁਣਾਂ ਨੂੰ ਕਿਹਾ ਸੀਗਾ, ਕਈ ਕੰਡੀਸ਼ਨਸ ਜਿਹੜੀਆਂ ਉਹ ਰੱਖੀਆਂ ਸੀਗੀਆਂ ਵੀ ਉਹ ਇਸ ਪਲਾਨ ਦੇ ਵਿੱਚ ਸਪੋਰਟ ਕਰਨਗੇ, ਜਿਨ੍ਹਾਂ ਵਿੱਚ ਇਹ ਕਮਿਟਮੈਂਟ ਇੱਕ ਸੀ ਵੀ ਇਜ਼ਰਾਈਲ ਵੈਸਟ ਬੈਂਕ ਦਾ ਕੋਈ ਵੀ ਹਿੱਸਾ ਜਾਂ ਗਾਜ਼ਾ ਦਾ ਕੋਈ ਵੀ ਹਿੱਸਾ ਅਨੈਕਸ ਨਹੀਂ ਕਰਨਗੇ। ਤੇ ਟਰੰਪ ਨੇ ਕਹਿੰਦੇ ਵੀ ਉਦੋਂ ਕਲੀਅਰਲੀ ਸਾਫ਼-ਸਾਫ਼ ਜਿਹੜਾ ਇਹਨਾਂ ਲੀਡਰਾਂ ਨੂੰ ਦੱਸਿਆ ਸੀਗਾ ਵੀ ਉਹ ਨਿਤਨਿਆਹੂ ਨੂੰ ਅਜਿਹਾ ਨਹੀਂ ਕਰਨ ਦੇਣਗੇ। ਸੋ ਕਹਿੰਦੇ ਵੀ ਉਹਨਾਂ ਨੇ ਫੋਨ ਕਾਲਸ ਵਗੈਰਾ ਨਿਤਨਿਆਹੂ ਨੂੰ ਹੁਣ ਇਸ ਬਾਬਤ ਤੇ ਅਰਬ ਲੀਡਰਸ ਨੂੰ ਆਲਰੇਡੀ ਕਰ ਦਿੱਤੀਆਂ ਹੈਗੀਆਂ ਆ। ਵਾਸ਼ਿੰਗਟਨ ਪੋਸਟ ਰਿਪੋਰਟ ਇਹ ਕਰ ਰਿਹਾ ਕਿ ਡਿਫੈਂਸ ਸੈਕਟਰੀ ਹੈਗਸਥ ਉਹਨਾਂ ਨੇ ਇੱਕ ਬਹੁਤ ਹੀ ਰੇਅਰ ਆਰਡਰ ਕੀਤਾ, ਜਿਹਦੇ ਮੁਤਾਬਕ ਬੜੀ ਅਰਜੈਂਟ ਮੀਟਿੰਗ ਸੱਦੀ ਹੈਗੀ ਆ ਹੰਡਰਡਸ ਆਫ ਜਨਰਲਸ ਤੇ ਐਡਮਿਰਲਸ ਦੀ, ਜਿਹੜੇ ਪੂਰੀ ਦੁਨੀਆ 'ਚ ਆ ਅਮਰੀਕਾ ਦੇ, ਕਿਉਂਕਿ ਵੱਖ-ਵੱਖ ਮੁਲਕਾਂ 'ਚ ਅਮਰੀਕਾ ਦੇ ਬਹੁਤ ਸਾਰੇ ਬੇਸਿਸ ਹੈਗੇ ਆ, ਉੱਥੇ ਹੈਗੇ ਆ। ਸੋ ਕਹਿੰਦੇ ਭਈ ਵਰਜੀਨੀਆ ਦੇ ਵਿੱਚ ਇਹ ਮੀਟਿੰਗ ਹੋਊਗੀ। ਡਿਫੈਂਸ ਸੈਕਟਰੀ ਨੇ ਇਹ ਨਹੀਂ ਦੱਸਿਆ ਵੀ ਕਿਹੜੀ ਗੱਲ ਦੇ ਉੱਤੇ, ਇੰਨੇ ਸ਼ਾਰਟ ਨੋਟਿਸ ਦੇ ਉੱਤੇ ਜਿਹੜੀ ਆ ਮੀਟਿੰਗ ਹੋਣੀ ਹੈ। ਮਰੀਨ ਕਾਰਪਸ ਬੇਸ ਜੋ ਵਰਜੀਨੀਆ 'ਚ ਆ, ਉੱਥੇ ਨੈਕਸਟ ਵੀਕ ਇਹ ਮੀਟਿੰਗ ਹੋਣ ਜਾ ਰਹੀ ਹੈਗੀ ਆ। ਵਰਚੁਅਲੀ ਸਾਰਿਆਂ ਨੂੰ ਇਹ ਡਾਇਰੈਕਟਿਵ ਇਸ਼ੂ ਕੀਤਾ ਗਿਆ ਸੀ ਕਮਾਂਡਰਸ ਨੂੰ ਵਰਲਡ ਵਾਈਡ। ਕਹਿੰਦੇ ਭਈ ਦਰਜਨਾਂ ਦੇ ਕਰੀਬ ਲੋਕ ਜੋ ਇਸ ਮਾਮਲੇ ਦੇ ਨਾਲ ਰਿਲੇਟਡ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਗਵਰਨਮੈਂਟ ਸ਼ਟਡਾਊਨ ਵੀ ਲਾਗੇ ਆ ਰਹੀ ਹੈਗੀ ਆ, ਉਸ ਤੋਂ ਪਹਿਲਾਂ ਇਹ ਸਾਰਾ ਕੁਝ ਹੋ ਰਿਹਾ ਹੈ। ਕਾਰਨ ਕੀ ਆ ਇਹ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ, ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜੋ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹਨਾਂ ਨੂੰ ਵੀ ਇਸ ਨੋਟਿਸ ਬਾਰੇ ਦੱਸਿਆ ਗਿਆ ਹੈ। ਤੇ ਪ੍ਰੈਜ਼ੀਡੈਂਟ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ, ਕਹਿੰਦੇ ਵੀ ਇਹਦੇ ਬਾਰੇ ਕੋਈ ਤੁਹਾਨੂੰ ਬਾਹਲਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ। 800 ਦੇ ਕਰੀਬ ਜਨਰਲ ਤੇ ਐਡਮਿਰਲਸ ਜਿਹੜੇ ਆ ਅਮਰੀਕਾ ਦੇ ਵੱਖ-ਵੱਖ ਦਰਜਨਾਂ ਦੇ ਕਰੀਬ ਮੁਲਕਾਂ ਦੇ ਵਿੱਚ ਹੈਗੇ ਆ, ਜਿਨ੍ਹਾਂ ਨੂੰ ਇੱਕਦਮ ਜੋ ਡਿਫੈਂਸ ਸੈਕਟਰੀ ਹੈਗਸਥ ਨੇ ਅਗਲੇ ਵੀਕ ਬੁਲਾ ਲਿਆ ਹੈਗਾ। ਸੋ ਸਾਰਿਆਂ ਦੇ ਰੈਂਕ ਜਿਨ੍ਹਾਂ ਦੇ ਬ੍ਰਿਗੇਡੀਅਰ ਜਨਰਲ ਜਾਂ ਉਸ ਤੋਂ ਉੱਤੇ ਹੈਗੇ, ਜਾਂ ਨੇਵੀ ਦੇ ਇਕੁਇਵਲੈਂਟ ਜੋ ਵੀ ਜਿਹੜੇ ਇਹਨਾਂ ਦੇ ਰੈਂਕ ਹੈਗੇ ਆ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਹੈਗਾ ਆ। ਟਾਪ ਕਮਾਂਡਰਸ ਜਿਹੜੇ ਕਨਫਲਿਕਟ ਜ਼ੋਨਸ ਦੇ ਵਿੱਚ ਹੈਗੇ ਆ, ਸੀਨੀਅਰ ਮਿਲਟਰੀ ਲੀਡਰਸ ਪੂਰੇ ਯੂਰਪ ਦੇ ਵਿੱਚ ਜਿਹੜੇ ਹੈਗੇ ਆ, ਮਿਡਲ ਈਸਟ 'ਚ ਹੈਗੇ ਆ, ਏਸ਼ੀਆ ਪੈਸੀਫਿਕ 'ਚ ਹੈਗੇ ਆ, ਉਹ ਸਾਰੇ ਹੀ ਇਹ ਡਿਫੈਂਸ ਸੈਕਟਰੀ ਹੈਗਸਥ ਦੀ ਜਿਹੜੀ ਮੀਟਿੰਗ ਆ ਉਸ ਨੂੰ ਅਟੈਂਡ ਕਰਨ ਪਹੁੰਚ ਰਹੇ ਹੈਗੇ ਆ। ਸੋ ਦੇਖਦੇ ਆ ਇਸ ਮੀਟਿੰਗ 'ਚ ਕੀ ਹੁੰਦਾ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਲੀਅਰਲੀ ਹੁਣ ਕਹਿ ਦਿੱਤਾ ਹੈ ਵੀ ਜਿਹੜਾ ਯੂਕਰੇਨ ਆ, ਇਸ ਨੂੰ ਜਿੰਨਾ ਵੀ ਇਹਦਾ ਜਿਹੜੀ ਲੈਂਡ ਕਬਜ਼ੇ 'ਚ ਆ, ਇਹ ਸਾਰੀ ਛਡਾਉਣੀ ਚਾਹੀਦੀ ਹੈ ਰਸ਼ੀਆ ਤੋਂ। ਤੇ ਰਸ਼ੀਆ ਦੇ ਅਗੇਂਸਟ ਕਾਫੀ ਜਿਹੜਾ ਤਗੜਾ ਬਿਆਨ ਦਿੱਤਾ ਸੀ ਟਰੰਪ ਉਹਨਾਂ ਨੇ। ਹਿਲਰੀ ਕਲਿੰਟਨ ਨੇ ਵੀ ਇਹਦੀ ਜਿਹੜੀ ਸ਼ਾਬਾਸ਼ ਦਿੱਤੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਜੇ ਤੁਹਾਡਾ ਇਹ ਸਟੈਂਡ ਰਿਹਾ ਤਾਂ ਮੈਂ ਤੁਹਾਡੇ ਨਾਲ ਆ। ਤੇ ਦੂਸਰੇ ਪਾਸੇ ਰਸ਼ੀਆ ਵਾਲੇ ਵੀ ਇਹ ਕਹਿੰਦੇ ਆ ਵੀ ਨਹੀਂ, ਅਸੀਂ ਜਿਹੜਾ ਆ ਉਹ ਆਪਣਾ ਪੱਖ ਆਪ ਦੇਖਾਂਗੇ। ਬਿਲਕੁਲ ਹਰਜੋਤ ਸਿੰਘ, ਇਹ ਦੋ ਖਬਰਾਂ ਬੜੀਆਂ ਜਿਹੜੀਆਂ ਧਿਆਨ ਮੰਗਦੀਆਂ। ਕਾਰਨ ਕੀ ਹੈ, ਰਸ਼ੀਆ ਨੇ ਹੁਣ ਇਹ ਬਿਆਨ ਦੇ ਦਿੱਤਾ, ਕਹਿੰਦੇ ਵੀ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ, ਚੋਇਸ ਹੀ ਕੋਈ ਨਹੀਂ ਆ ਵਾਰ ਤੋਂ ਇਲਾਵਾ, ਲੜਾਈ ਤੋਂ ਇਲਾਵਾ। ਜਦੋਂ ਟਰੰਪ ਉਹਨਾਂ ਨੇ ਯੂ ਟਰਨ ਲਿਆ ਆ ਯੂਕਰੇਨ ਦੇ ਉੱਤੇ, ਕ੍ਰੈਮਲਿਨ ਨੇ ਇਹ ਕਿਹਾ ਵੀ US ਰਸ਼ੀਆ ਦੀ ਜਿਹੜੀ ਰੀਅਪਰੋਚਮੈਂਟ ਆ ਉਹਦੇ ਨਾਲ ਜ਼ੀਰੋ ਰਿਜ਼ਲਟ, ਕਲੋਜ਼ ਟੂ ਜ਼ੀਰੋ ਰਿਜ਼ਲਟ ਆਏ ਆ। ਤੇ ਇਸ ਟਾਈਮ ਇਹ ਸਾਰੀਆਂ ਚੀਜ਼ਾਂ ਥੋੜੇ ਦਿਨ ਪਹਿਲਾਂ ਹੀ ਨਾਟੋ ਦੇ ਜਿਹੜੇ ਪੋਲੈਂਡ ਵਾਲੇ ਮੁਲਕ ਆ, ਉਹਨਾਂ ਦੀ ਹਵਾਈ ਸੀਮਾ ਦੇ ਵਿੱਚ ਕਾਫੀ ਜ਼ਿਆਦਾ ਡਰੋਨ ਉਹਨਾਂ ਦੀ ਘੁਸਪੈਠ ਹੋਈ ਸੀ ਰਸ਼ੀਆ ਵਾਲੇ ਪਾਸਿਓਂ। ਉਹ ਵੀ ਇੱਕ ਮੁੱਦਾ ਗਰਮਾਇਆ ਆ। ਤੇ ਕੱਲ ਪਰਸੋਂ ਦਾ ਟਰੰਪ ਹੋਣਾ ਨੇ ਇੱਥੋਂ ਤੱਕ ਵੀ ਕਹਿਤਾ ਸੀਗਾ ਵੀ ਯੂਕਰੇਨ ਵਾਲੇ ਇਕੱਲਾ ਰਸ਼ੀਆ ਦੁਆਰਾ ਜਿਹੜਾ ਦੱਬਿਆ ਗਿਆ ਇਲਾਕਾ ਉਹ ਵੀ ਵਾਪਸ ਨਹੀਂ ਇਕੱਲਾ ਲੈਣਾ, ਜੇ ਥੋੜਾ ਬਹੁਤਾ ਉਹਨਾਂ ਦਾ ਵੀ ਇਲਾਕਾ ਦੱਬ ਲਓ ਤਾਂ ਵੀ ਜਿਹੜਾ ਉਹ ਕੋਈ ਚੱਕਰ ਨਹੀਂ ਆ। ਸੋ ਇਹ ਸਟੈਂਡ ਦੇ ਉੱਤੇ ਰਹਿਣਗੇ ਕਿੰਨਾ ਕੁ ਚਿਰ ਖੜੇ, ਇਹ ਵੱਖਰੀ ਗੱਲ ਆ ਵੀ ਉਹ ਕੀ ਆ। ਉਧਰ ਜਨਰਲਾਂ ਦੀ, ਐਡਮਿਰਲਸ ਦੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਹੰਗਾਮੀ ਮੀਟਿੰਗ ਕਹਿ ਲਓ ਜਾਂ ਅਚਨਚੇਤੇ ਜਿਹੜੀ ਘੱਟ ਬੁਲਾਈ ਜਾਂਦੀ ਆ ਉਹ ਹੋਈ ਆ। ਉਧਰ ਵੈਨੇਜ਼ੁਏਲਾ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਨਾਰਕੋ ਟੈਰਰਿਸਟ ਆ, ਉਹਨਾਂ ਉੱਤੇ ਹਮਲਿਆਂ ਦਾ ਵੀ ਆਪਾਂ ਨੂੰ ਪਤਾ ਵੀ ਉਹ ਸਿਲਸਿਲਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਕਿਹੜੇ ਪਾਸੇ ਵੱਲ ਨੂੰ ਇਹ ਗੱਲ ਵੱਧ ਰਹੀ ਆ ਉਹ ਦੇਖਣ ਵਾਲੀ ਗੱਲ ਆ। ਇਹ ਥਰੂ ਜਿਹੜੀ ਸਟਰੈਂਥ ਦੇ ਥਰੂ ਜਿਹੜੀ ਆਪਣੇ ਦਿਖਾਉਣਾ ਚਾਹੁੰਦੇ ਆ ਵੀ ਸਾਡੀ ਤਾਕਤ ਜਿਹੜੀ ਆ ਸ਼ਕਤੀ ਦੇ ਨਾਲ ਆ। ਕੀ ਇਹ ਇੱਕ ਪਲੋਏ ਚੱਲ ਰਿਹਾ ਆ ਬਾਕੀ ਦੁਨੀਆ ਨੂੰ ਦਿਖਾਉਣ ਦੇ ਲਈ, ਜਾਂ ਵਾਕਿਆ ਕੁਛ ਅੰਦਰ ਖਾਤੇ ਗੁੱਝਾ ਜਿਹੜਾ ਉਹ ਚੱਲ ਰਿਹਾ ਜੋ ਆਉਂਦੇ ਸਮੇਂ ਦੇ ਵਿੱਚ ਆਪਣੇ ਸਾਹਮਣੇ ਆ ਸਕਦਾ ਹੈਗਾ ਆ ਜੀ।
ਅਗਲੀ ਜਿਹੜੀ ਹਰਜੋਤ ਕੈਲੀਫੋਰਨੀਆ ਸਿੰਘ ਦੇ ਜੀ, 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 ਜੀ ਹਰਜੋਤ ਸਿੰਘ ਜੀ। ਕੈਲੀਫੋਰਨੀਆ ਦੇ ਮੌਂਟਰੇ ਤੇ ਸਲੀਨਸ ਸੈਂਟਾ ਕਰੂਜ਼ ਏਰੀਏ ਦੇ ਵਿੱਚ 56 ਸਾਲਾਂ ਤੋਂ ਚੱਲ ਰਿਹਾ ਟੀਵੀ ਸਟੇਸ਼ਨ KION ਟੀਵੀ ਉਹ ਸ਼ਟ ਡਾਊਨ ਹੋਣ ਜਾ ਰਿਹਾ ਹੈਗਾ ਆ। ਉਹਦਾ ਕਾਰਨ ਉਹਨਾਂ ਨੇ ਇਹੀ ਦੱਸਿਆ ਹੈਗਾ ਵੀ ਸਾਡੀ ਜਿਹੜੀ ਫੰਡਿੰਗ ਆ ਉਹ ਘਟ ਗਈ ਹੈਗੀ ਆ, ਐਡਵਰਟਾਈਜ਼ਮੈਂਟਸ ਜਿਹੜੀਆਂ ਘੱਟ ਹੋ ਗਈਆਂ ਹੈਗੀਆਂ ਆ। KION ਟੀਵੀ ਜਿਹੜੇ ਆ ਉਹਦੇ ਨਿਊਜ਼ ਐਂਕਰਸ, ਪ੍ਰੋਡਿਊਸਰਸ, EMPLOYEES ਉਹ ਸਾਰੇ ਕਨਫਿਊਜ਼ ਸੀਗੇ ਵੀ ਸਾਨੂੰ ਇੱਕਦਮ ਕਿਉਂ ਦੱਸਿਆ ਗਿਆ ਹੈਗਾ। ਜਿਹੜੇ ਐਗਜ਼ੀਕਿਊਟਿਵਸ ਹੈਗੇ ਆ ਮਜ਼ੂਰੀ ਵੇਸਟ ਨਿਊਜ਼ ਪ੍ਰੈਸ ਐਂਡ ਗੈਜ਼ਟ ਉਹਨਾਂ ਨੇ ਜੋ ਇਹ ਸਟੇਸ਼ਨ ਨੂੰ ਓਨ ਕਰਦੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਅਸੀਂ ਹੁਣ ਅੱਗੇ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਜਿਹੜਾ ਸਟੇਸ਼ਨ ਆ ਬੰਦ ਕਰਨ ਜਾ ਰਹੇ ਆ। PBS ਦੇ ਵੀ ਕਈ ਜਿਹੜੇ ਸਟੇਸ਼ਨ ਆ ਆਉਣ ਵਾਲੇ ਦਿਨਾਂ 'ਚ ਬੰਦ ਹੋਣ ਜਾ ਰਹੇ ਆ ਕਿਉਂਕਿ ਉਹਨਾਂ ਦੀ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਫੰਡਿੰਗ ਸੀ ਉਹ ਤਾਂ ਇੱਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤੀ ਗਈ ਹੈਗੀ ਆ। ਇੱਕ ਸਟੇਸ਼ਨ ਦਾ ਮੈਂ ਦੇਖਦਾ ਸੀ ਉਹ ਕਹਿੰਦੇ ਸਾਡੇ ਕੋਲ ਜੇ $25,000 ਰੇਜ਼ ਨਾ ਹੋਇਆ ਤੇ ਸਾਨੂੰ ਅਲਟੀਮੇਟਲੀ ਇਹ ਸ਼ਟ ਡਾਊਨ ਕਰਨਾ ਪੈਣਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯੂਐਸ ਦੀ ਇਕੋਨਮੀ ਦੇ ਬਾਬਤ ਰਿਪੋਰਟ ਜਿਹੜੀ ਉਹ ਆ ਰਹੀ ਹੈ, ਕਹਿੰਦੇ ਵੀ ਯੂਐਸ ਦੀ ਇਕੋਨਮੀ 3.8% ਦੀ ਦਰ ਦੇ ਨਾਲ ਵਧੀ ਆ ਦੂਜੇ ਕੁਆਟਰ ਦੇ ਵਿੱਚ। ਜਿੱਦਾਂ ਪਹਿਲਾਂ ਰਿਪੋਰਟ ਕੀਤਾ ਗਿਆ ਸੀ ਉਹਦੇ ਨਾਲੋਂ ਕਹਿੰਦੇ ਵੀ ਇਹ ਸਟਰੋਂਗ ਆ, ਜ਼ਿਆਦਾ ਵਧੀਆ ਪਰਫਾਰਮੈਂਸ ਜਿਹੜੀ ਆ ਇਸ ਦੀ ਦਿਖੀ ਹੈਗੀ ਆ, ਜ਼ਿਆਦਾ ਵਧੀਆ ਇਸ ਨੇ ਕੀਤਾ ਆ। GDP ਜਿਹੜਾ ਇੱਕ ਮੈਜਰ ਆ ਜਿਹੜਾ ਜਿਸ ਦੇ ਆંકੜੇ ਤੋਂ ਜਿਹੜਾ ਉਹ ਦੇਖਿਆ ਜਾਂਦਾ ਹੈ ਵੀ ਹਾਂ ਕਿੰਨੀ ਇਕਨੋਮਿਕ ਆਊਟਪੁੱਟ ਆਈ ਆ, ਉਹ ਐਨੂਅਲ ਦੀ ਜਿਹੜੀ ਦਰ ਆ ਇੱਕ ਹਿਸਾਬ ਦੇ ਨਾਲ ਐਨੂਅਲਾਈਜ਼ਡ ਰੇਟ 3.8% ਆਇਆ ਅਪ੍ਰੈਲ ਤੋਂ ਜੂਨ ਮਹੀਨੇ ਦੇ ਦਰਮਿਆਨ। ਕਹਿੰਦੇ ਵੀ ਜਿਹੜਾ ਤੀਜਾ ਤੇ ਫਾਈਨਲ ਐਸਟੀਮੇਟ ਆ ਉਹ ਸਿਗਨੀਫੀਕੈਂਟਲੀ ਹਾਇਰ ਸੀਗਾ 3.3% ਤੋਂ, ਯਾਨੀ ਕਿ ਅੱਧਾ ਪਰਸੈਂਟ ਹੋਰ ਉਸ ਤੋਂ ਵੱਧ ਜਿੰਨਾ ਇਹਨਾਂ ਨੇ ਅਨੁਮਾਨਿਤ ਸੋਚਿਆ ਸੀ। ਪਹਿਲਾਂ ਤਾਂ ਇਹ 3% ਸੋਚ ਰਹੇ ਸੀ, ਤਕਰੀਬਨ ਉਸ ਤੋਂ ਹੁਣ 1% ਵੱਧ ਹੀ ਜਿਹੜੇ GDP ਦੀ ਆਊਟਪੁੱਟ ਆ ਉਹ ਸਾਹਮਣੇ ਆਈ ਆ। ਸੋ ਇਕੋਨਮੀ ਦੇ ਲਈ ਇਹ ਇੱਕ ਚੰਗੀ ਨਿਊਜ਼ ਜਿਹੜੀ ਉਹ ਮੰਨੀ ਜਾ ਰਹੀ ਆ ਵੀ GDP ਤੇ US ਦੀ ਇਕੋਨਮੀ ਅਜੇ ਵੀ ਸਟਰੋਂਗ ਜਿਹੜੀ ਉਹ ਚੱਲ ਰਹੀ ਆ। ਪਰਸਨਲ ਕੰਜ਼ੰਪਸ਼ਨ ਜਿਹੜੇ ਐਕਸਪੈਂਡੀਚਰ ਯਾਨੀ ਕਿ ਜਿਹੜੇ ਲੋਕ ਆਪਣੇ ਆਪ ਦੇ ਉੱਤੇ ਖਰਚਾ ਕਰਦੇ ਆ ਉਹ ਪਿਛਲੇ ਕੁਆਟਰ ਦੇ ਮੁਕਾਬਲੇ 2.5% ਵੱਧ ਉਹਨਾਂ ਨੇ ਕੀਤਾ ਆ। ਤੇ ਇਹ ਕਹਿੰਦੇ ਵੀ ਡਿਫਰੈਂਸ ਇਸ ਟਾਈਮ ਪਹਿਲੇ ਤੇ ਤੀਜੇ ਐਸਟੀਮੇਟ ਦੇ ਦਰਮਿਆਨ ਜਿਹੜਾ ਉਹ ਸਾਹਮਣੇ ਆਇਆ ਹੈਗਾ ਆ। US ਇਨਵੈਸਟਮੈਂਟ ਐਨਾਲਿਸਟ ਬ੍ਰੈਟ ਕੈਨਵਲ ਉਹਨਾਂ ਨੇ ਜਿਹੜਾ ਇਹ ਕਿਹਾ ਆ, ਕਹਿੰਦੇ ਵੀ ਇਹ ਜਿਹੜਾ ਬਿਗ ਡਿਫਰੈਂਸ ਆ, ਜਿਹੜਾ ਇੰਨਾ ਫਰਕ ਆ ਪਹਿਲੇ ਤੇ ਤੀਜੇ ਜਿਹੜੇ ਐਸਟੀਮੇਟ ਦੇ ਵਿੱਚ, ਇਹਦੇ ਨਾਲ ਕਹਿੰਦੇ ਵੀ ਨਾਰਮਲ ਦੇ ਵਿੱਚ ਇਦਾਂ ਜਿਹੜਾ ਆਪਾਂ ਘੱਟ ਜਿਹੜਾ ਉਹ ਦੇਖਦੇ ਆ। ਸੋ ਇਸ ਸਾਲ ਦਾ ਜਿਹੜਾ ਇਕਨੋਮਿਕ ਡਾਟਾ ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਆ ਰਿਹਾ, ਕਹਿੰਦੇ ਵੀ ਕਾਫੀ ਜ਼ਿਆਦਾ ਨੋਇਜ਼ੀ ਸੀ, ਰੌਲਾ ਰੱਪਾ ਸੀ, ਇਕਨੋਮਿਕ ਪਾਲਿਸੀ ਦੀ ਅਨਸਰਟਨਿਟੀ ਸੀ, ਤੇ ਪਰ ਕਹਿੰਦੇ ਵੀ GDP ਦੀ ਗਰੋਥ ਨੇ ਇਹ ਜਿਹੜਾ ਦਰਸਾ ਦਿੱਤਾ ਵੀ ਅਮਰੀਕਾ ਦੀ ਜਿਹੜੀ ਇਕੋਨਮੀ ਆ ਅਜੇ ਵੀ ਸਟਰੋਂਗ ਜਿਹੜੀ ਉਹ ਚੱਲ ਰਹੀ ਹੈਗੀ ਆ। ਫੈਡਰਲ ਰਿਜ਼ਰਵ ਬੈਂਕ ਆਫ ਅਟਲਾਂਟਾ ਉਹ ਐਸਟੀਮੇਟ ਕਰਦਾ ਵੀ GDP ਜਿਹੜੀ ਆ ਉਹ ਇੱਕ ਵਧੀਆ ਦਰ ਦੇ ਉੱਤੇ ਤੀਜੇ ਕੁਆਟਰ ਦੇ ਵਿੱਚ ਵੀ ਵਧੂਗੀ। ਉਹ ਤੀਜੇ ਕੁਆਟਰ ਦੇ ਵਿੱਚ ਤੀਜੀ ਤਿਮਾਹੀ ਦੇ ਵਿੱਚ GDP ਦੇ ਵਿੱਚ 3.3% ਦੇ ਵਾਧੇ ਦਾ ਅਨੁਮਾਨ ਲਾਈ ਬੈਠੇ ਆ। ਕੱਲ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਸਮੈਸ਼ ਐਂਡ ਗ੍ਰੈਬ ਜਿਹੜੇ ਲੁਟੇਰੇ 25-30 ਨੇ ਇਕੱਠੇ ਹੋ ਕੇ ਇੱਕ ਸੈਨ ਰੋਮਨ ਜੁਐਲਰੀ ਸਟੋਰ ਨੂੰ ਲੁੱਟਿਆ ਸੀ। ਅੱਜ ਚੈਨਲ 7 ਨਿਊਜ਼ ਇਹ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ ਇੰਨੀ ਜ਼ਿਆਦਾ ਸਮੈਸ਼ ਐਂਡ ਗ੍ਰੈਬ ਹੋ ਰਹੀ ਹੈਗੀ ਆ। ਗਵਰਨਰ ਸਾਹਿਬ ਤਾਂ ਵੱਖ-ਵੱਖ ਆਪਣੇ ਸਟੇਟਮੈਂਟਾਂ ਦਿੰਦੇ ਰਹਿੰਦੇ ਆ। ਇਸ ਸਾਲ ਦੇ ਵਿੱਚ 30 ਤੋਂ ਵੱਧ ਜਿਹੜੇ ਜੁਐਲਰੀ ਸਟੋਰਸ ਆ, ਕੱਲੇ ਜਿਹੜੇ ਸੁਨਿਆਰਿਆਂ ਦੇ ਸਟੋਰ ਆ, ਉਹਨਾਂ ਤੇ ਸਮੈਸ਼ ਐਂਡ ਗ੍ਰੈਬ ਹੋ ਚੁੱਕੀ ਆ। ਕਾਰਨ ਕੀ ਆ? $4,000 ਦੇ ਲਾਗੇ ਛਾਗੇ ਜਿਹੜਾ ਆ 1 ਔਂਸ ਗੋਲਡ ਦੀ ਜਿਹੜੀ ਪ੍ਰਾਈਸ ਹੋ ਗਈ ਹੈਗੀ ਆ। 30 ਜਿਹੜੀਆਂ ਵਾਇਲੈਂਟ ਰੋਬਰੀਜ਼ ਹੋਈਆਂ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਜੁਐਲਰੀ ਸਟੋਰਸ ਨੂੰ ਟਾਰਗੇਟ ਕੀਤਾ ਹੈਗਾ ਆ ਪਿਛਲੇ 9 ਮਹੀਨਿਆਂ 'ਚ ਆਪਾਂ ਕਹਿ ਸਕਦੇ ਹਾਂ। ਸੋ ਉਹਦੇ ਸੰਬੰਧ ਵਿੱਚ ਇੱਕ ਜੁਐਲਰ ਸਿਕਿਉਰਿਟੀ ਅਲਾਇੰਸ ਦੇ ਜਿਹੜੇ ਹੈਡ ਆ ਉਹਨਾਂ ਨੇ ਕਿਹਾ ਵੀ ਮੈਂ ਪੂਰੇ ਲਾਈਫ 'ਚ ਨਹੀਂ ਇੱਦਾਂ ਦੇਖਿਆ ਵੀ ਇੰਨਾ ਜ਼ਿਆਦਾ ਜਿਹੜਾ ਆ ਇੰਨੀਆਂ ਜ਼ਿਆਦਾ ਰੋਬਰੀਆਂ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਹੋਈਆਂ ਹੋਣ। ਉਹ ਵੀ ਕਿਸ ਤਰ੍ਹਾਂ ਭਈ 30-30 40-40 ਬੰਦੇ ਜਿਹੜੇ ਆ ਉਹ ਇਨਵੋਲਵ ਹੁੰਦੇ ਹੈਗੇ ਆ। 30 ਵਿੱਚੋਂ ਜਿਹੜੀਆਂ 16 ਰੋਬਰੀਆਂ ਕੈਲੀਫੋਰਨੀਆ 'ਚ ਹੋਈਆਂ ਉਹ ਸੈਨ ਹੋਜ਼ੇ 'ਚ ਹੋਈਆਂ। ਹੁਣ ਤੁਸੀਂ ਹਿਸਾਬ ਲਾ ਲਓ, ਹੱਬ ਆਫ ਸਿਲੀਕਨ ਵੈਲੀ ਜਿਹੜਾ ਹੈਗਾ ਆ। 10 20 30 ਬੰਦੇ ਜਿਹੜੇ ਐਂਟਰ ਕਰਦੇ ਆ ਹਥੌੜੇ ਲੈ ਕੇ, ਗੰਨਾਂ ਲੈ ਕੇ, ਤੇ ਇੱਕ ਤਾਂ ਵਿਚਾਰੇ ਨੂੰ ਹਾਰਟ ਅਟੈਕ ਹੋ ਗਿਆ ਸੀ ਜਿਹੜਾ ਜੁਐਲਰੀ ਸਟੋਰ ਦਾ ਓਨਰ ਸੀਗਾ ਸੈਨ ਹੋਜ਼ੇ ਦੇ ਵਿੱਚ, 82 ਸਾਲਾਂ ਦਾ ਬਜ਼ੁਰਗ ਸੀਗਾ। ਸੋ ਇਹ ਜਿਹੜੀ ਚੀਜ਼ ਆ ਇਹ ਹਟ ਨਹੀਂ ਰਹੀ ਹੈਗੀ। ਪਰ ਹੁਣ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇਹ ਨਿਊਜ਼ ਆ ਰਹੀ ਆ ਵੀ ਕਿੰਨਾ ਬੁਰਾ ਹਾਲ ਆ ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਦੇ ਜਿਹੜੇ ਲੋਕ ਆ, ਜਿਹੜੇ ਇਹ ਗੁੰਡੇ ਆ,
ਇਹ ਜਾ ਕੇ ਲੁੱਟਦੇ ਹੈਗੇ ਆ ਸਟੋਰਾਂ ਨੂੰ ਤੇ ਅਗਲਿਆਂ ਨੂੰ ਡਰਾਉਂਦੇ ਵੀ ਹੈਗੇ ਆ, ਕੁੱਟਮਾਰ ਵੀ ਜਿਹੜੀ ਕਰਦੇ ਹੈਗੇ। ਗੋਲੀ ਚਲਾਉਂਦੇ ਆ ਹਰਜੋਤ ਸਿੰਘ ਜੀ, ਥੋੜੇ ਚਲਾਉਂਦੇ, ਅੰਨ੍ਹੇਵਾਹ ਜਿਹੜਾ ਉਹ ਕੰਮ ਕਰਦੇ। ਉਹਨਾਂ ਨੂੰ ਕੀ, ਜਿਹੜਾ ਵੀ ਮੂਹਰੇ ਆਇਆ ਉਹਨਾਂ ਨੇ ਰਗੜੀ ਜਾਣਾ, ਉਹਨਾਂ ਨੇ ਕੁੱਟੀ ਜਾਣਾ। ਸੋ ਸਿਚੁਏਸ਼ਨ ਜਿਨ੍ਹਾਂ ਦੇ ਨਾਲ ਇਹ ਵਾਪਰਦੀ ਉਹਨਾਂ ਲਈ ਤਾਂ ਭਾਈ ਗ੍ਰਿਮ ਹੀ ਜਿਹੜੀ ਉਹ ਬਣਦੀ ਆ। ਕਈ ਤਾਂ ਸੁਨਿਆਰੇ ਇਦਾਂ ਦੇ ਆ, ਉਹ ਤਾਂ ਮੂਹਰੇ ਹੀ ਨਹੀਂ ਆਉਂਦੇ, ਵੀ ਉਹ ਦੱਸਦੇ ਹੀ ਨਹੀਂ ਆ ਵੀ ਇਹ ਸਾਰਾ ਕੁਝ ਜਿਹੜਾ ਉਹ ਉਹਨਾਂ ਨਾਲ ਵਾਪਰਿਆ ਆ। ਉਹ ਇੱਕ ਨਹੀਂ, ਕਈ ਵਾਰ ਅਜਿਹੇ ਸਮੈਸ਼ ਐਂਡ ਗ੍ਰੈਬ ਦਾ ਜਿਹੜਾ ਸ਼ਿਕਾਰ ਆ ਉਹ ਹੋ ਚੁੱਕੇ ਹੈਗੇ ਆ। ਸੋ ਵੈਰੀ ਅਨਫੋਰਚੂਨੇਟ ਜਿਹੜੀ ਗੱਲ ਆ, ਬੜੀ ਅਫਸੋਸ ਵਾਲੀ ਗੱਲ ਆ। CHP ਵੀ ਲਾਈ ਆ, ਫੜੇ ਵੀ ਆ ਇਹਨਾਂ ਨੇ, ਜਿਹੜੇ ਰੀਟੇਲ ਥੈਫਟ ਦੇ ਕਈ ਮਿਲੀਅਨ ਡਾਲਰ ਦਾ ਸਮਾਨ ਵੀ ਪੁਰਾਣਾ ਜਿਹੜਾ ਵਾਪਸ ਜ਼ਬਤ ਕੀਤਾ ਹੈ। ਪਰ ਫਿਰ ਵੀ ਇਹ ਜਿਹੜੇ ਲੁਟੇਰੇ ਆ, ਇਹ ਜਿਹੜੇ ਕ੍ਰਿਮੀਨਲ ਆ, ਇਹ ਇਹਨਾਂ ਨੂੰ ਜਿੱਦਾਂ ਫਿਕਰ ਨਹੀਂ ਕੋਈ, ਇਹਨਾਂ ਨੂੰ ਕੋਈ ਟੈਨਸ਼ਨ ਨਹੀਂ, ਇਹਨਾਂ ਨੂੰ ਪਤਾ ਵੀ ਕੁਝ ਹੋਣਾ ਨਹੀਂ ਸ਼ਾਇਦ, ਇਸੇ ਕਰਕੇ ਇਹ ਕਰਤੂਤਾਂ ਅਜੇ ਤੱਕ ਕਰੀ ਜਾ ਰਹੀ ਆ। ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 174 ਪੁਆਇੰਟ ਦੀ ਗਿਰਾਵਟ ਦਰਜ ਹੋਈ, 45,947 ਤੇ ਬੰਦ ਹੋਇਆ। S&P 33 ਪੁਆਇੰਟ ਘਟ ਕੇ 6605 ਦੇ ਉੱਤੇ, ਨੈਸਡੈਕ 113 ਪੁਆਇੰਟ ਘਟ ਕੇ 22,385 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 3700 ਤੇ $77 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ। 10 ਈਅਰ ਯੀਲਡ 4.17%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,09,536 ਤੇ ਇਥੀਰੀਅਮ 3927 US$ ਦੇ ਬਰਾਬਰ ਚੱਲ ਰਿਹਾ ਆ। ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। ਇੱਕ US$ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 40 ਪੈਸੇ। ਇੱਕ US$ ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 77 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।